अस्सलाम वालेकुम दोस्तों, ਕੀ ਹਾਲ ਚਾਲ ਹੈ। ਉਮੀਦ ਆ ਖੈਰੀਅਤ ਨਾਲ ਹੋ ਸੀ। ਅੱਜ ਆਪਾਂ ਗੱਲ ਕਰਾਂਗੇ ਸੋਲਰ ਪੈਨਲ ਦੀ ਨਵੀਂ ਟੈਕਨੋਲੋਜੀ, ਜਿਹਦੇ ਵਿੱਚ ਜਿਨ੍ਹਾਂ ਸੋਲਰ ਪੈਨਲ ਸਿਸਟਮ ਉੱਤੇ ਤੁਹਾਡੇ ਸਾਇਆ ਆ ਜਾਂਦਾ, ਪਰਛਾਵਾਂ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਕੀ ਹੱਲ ਆ। ਕੀ ਐਸਾ ਲਗਾਇਆ ਜਾਵੇ ਤੇ ਉਹਦੇ ਪਰਛਾਵੇਂ ਦਾ ਨਾ ਹੱਲ ਨਿਕਲ ਆਵੇ। ਕਿਉਂ ਲੱਖਾਂ ਦਾ ਸਿਸਟਮ ਹੁੰਦਾ ਵਾ, ਜਦੋਂ ਕੋਈ ਬਿਲਡਿੰਗ ਬਾਅਦ 'ਚੋਂ ਬਣਦੀ ਆ, ਉਹਦਾ ਸਾਇਆ ਹੁਣ ਆਉਂਦਾ ਜਾਂ ਦਰਖਤ ਦਾ ਸਾਇਆ ਆਉਣਾ ਸ਼ੁਰੂ ਹੋ ਜਾਂਦਾ ਨਾ, ਅਤੇ ਉਹਦੇ ਵਾਸਤੇ ਕੀ ਆ ਉਹਦੀ ਗੱਲ ਕਰਦੇ। ਸਭ ਤੋਂ ਪਹਿਲੇ ਆ ਆਫ ਗ੍ਰਿਡ, ਜਿਹਦੇ ਵਾਸਤੇ ਨਾ ਲਾਈਟ ਹੋਵੇ ਨਾ ਹੋਵੇ, ਤੁਹਾਨੂੰ ਉਹਨੇ ਸੋਲਰ ਤੋਂ ਕਰੰਟ ਲੈ ਕੇ ਕਨਵਰਟ ਕਰਕੇ ਤੁਹਾਡਾ ਉਹਨੇ ਸਰਕਟ ਚਲਾ ਦੇਣਾ। ਇਹਦੇ ਬੈਟਰੀ ਜ਼ਰੂਰੀ ਆ, ਲੀਥੀਅਮ ਬੈਟਰੀ ਲਾਓ ਜਾਂ ਲੈਡ ਐਸਿਡ ਬੈਟਰੀ ਲਾਓ, ਪਾਣੀ ਕੋਈ ਵੀ ਲਾਓ। ਅਤੇ ਜਿਹੜੀ ਲੈਡ ਐਸਿਡ ਬੈਟਰੀ ਆ ਉਹਦਾ ਬੈਕਅਪ ਘੱਟ ਵਾ, ਇਹ 100 ਦੇ ਪਿੱਛੇ 70%, ਯਾਨੀ 100 ਯੂਨਿਟ ਲੈ ਕੇ ਤੁਹਾਨੂੰ 70 ਯੂਨਿਟ ਦੇਗੀ। ਲੀਥੀਅਮ ਜਿਹੜੀ ਆ 100 ਮਗਰ 95, 100 ਯੂਨਿਟ ਲੈ ਕੇ ਤੁਹਾਨੂੰ 95% ਰਿਜ਼ਲਟ ਬੈਕਅਪ ਦੇਗੀ। ਇਹ ਲੋ ਬਹੁਤ ਆਸਤਾ ਆਸਤਾ ਹੁੰਦੀ ਹੈ, ਇਹਨੂੰ ਡੀਪ ਸਾਈਕਲ ਕਹਿੰਦੇ, ਯਾਨੀ ਕਿ ਆਸਤਾ ਆਸਤਾ ਹੁੰਦੀ ਹੈ, ਜਿਹਦਾ ਕਰਕੇ ਨਾ ਲਾਈਫ ਇਹਦੀ ਜ਼ਿਆਦਾ ਹੋ ਜਾਂਦੀ ਹੈ। ਅਤੇ ਅਗਰ ਕਰੀਏ BMW ਜਾਂ MPPT ਇਨਵਰਟਰ, ਦੋ ਇਨਵਰਟਰ ਆ ਰਹੇ ਆ, ਜਿਹੜਾ ਮੈਕਸੀਮਮ ਪਾਵਰ ਪੁਆਇੰਟ ਟਰੈਕਿੰਗ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਵਾ, ਯਾਨੀ ਕਿ ਕੋਈ ਵੀ ਤੁਸੀਂ ਲੈ ਲਓ ਨਾ ਹਾਈਬ੍ਰਿਡ ਸਿਸਟਮ, ਉਹਦੇ ਅੰਦਰ MPPT ਹੋਏਗਾ ਅਤੇ ਬੈਟਰੀ ਦੋਨੋਂ ਲਾਜ਼ਮੀ ਹੋਣਗੀਆਂ, ਕਿਉਂਕਿ ਹਾਈਬ੍ਰਿਡ ਬੈਕਅਪ ਦਾ ਆਪਸ਼ਨ ਰੱਖਦਾ ਵਾ। ਔਨ ਗੇਟ ਦੇ ਅੰਦਰ ਕੀ ਹੁੰਦਾ ਵਾ, ਸੋਲਰ ਤੋਂ ਤੁਸੀਂ ਲੈ ਕੇ ਅਤੇ ਵਾਪਡਾ ਨਾਲ ਤੁਸੀਂ ਨੈੱਟ ਮੀਟਰਿੰਗ ਕਰਕੇ, ਗ੍ਰੀਨ ਮੀਟਰ ਜਿਹਨੂੰ ਕਹਿੰਦੇ ਆ, ਲਗਾ ਕੇ ਤੁਸੀਂ ਆਪਣਾ ਵਾਪਡਾ ਨੂੰ ਕਰੰਟ ਦਿੰਦੇ ਆ, ਫਿਰ ਉਹਨਾਂ ਕੋਲ ਲੈਂਦੇ ਆ ਵਾਪਸ, ਉਹਨਾਂ ਯੂਨਿਟ ਦੀ ਸੂਰਤ ਜਾਂ ਪੈਸੇ ਦੀ ਸੂਰਤ, ਜਿਸ ਤਰ੍ਹਾਂ ਤੁਹਾਡਾ ਹੋਵੇ ਤੁਸੀਂ ਪੈਸੇ ਉਹਨਾਂ ਕੋਲ ਜਾਂ ਯੂਨਿਟ ਦੋਨੋਂ ਚੀਜ਼ਾਂ ਲੈਂਦੇ। ਲੇਕਿਨ ਜਿੱਥੇ ਵਾਪਡਾ ਬੰਦ ਹੋ ਜਾਂਦੀ ਆ, ਉੱਥੇ ਔਨ ਗ੍ਰਿਡ ਕੰਮ ਨਹੀਂ ਕਰਦਾ। ਇਹ ਸਿਰਫ ਉੱਥੇ ਕਾਮਯਾਬ ਆ ਜਿੱਥੇ 24 ਘੰਟੇ ਲਾਈਟ ਰਹਿੰਦੀ ਆ। ਤੁਸੀਂ ਆਪਣਾ ਵਾਪਡਾ ਨਾਲ ਸਿੰਕ ਹੋ ਕੇ ਵਾਪਡਾ ਨੂੰ ਲਾਈਟ ਦਿਓ, ਤੁਹਾਡੀ ਲਾਈਟ ਚੱਲਦੀ ਰਹਿੰਦੀ ਆ। ਜਦੋਂ ਵਾਪਡਾ ਬੰਦ ਹੋ ਜਾਂਦੀ ਆ ਅਤੇ ਤੁਹਾਡਾ ਸਰਕਟ ਬੰਦ, ਤੁਸੀਂ ਬੈਕਅਪ ਨਹੀਂ ਲੈ ਸਕਦੇ, ਉਹਦੇ ਵਾਸਤੇ ਹੈ। ਅਤੇ ਦੂਸਰਾ ਅਗਰ ਗੱਲ ਕੀਤਾ ਜਾਵੇ, ਇਹਦੇ ਵਿੱਚ ਆਏਗਾ ਛੋਟਾ ਇਨਵਰਟਰ, ਜਿਹਨੂੰ ਅਸੀਂ ਕਹਿੰਦੇ ਹਾਂ ਮਾਈਕਰੋ ਇਨਵਰਟਰ। ਅਗਰ ਤੁਸੀਂ ਵੱਡਾ ਇਨਵਰਟਰ ਨਹੀਂ ਲਗਾਉਂਦੇ ਹੋ, ਸਿਰਫ ਡਾਇਰੈਕਟ ਇਹੀ ਇਸਤੇਮਾਲ ਕਰਦੇ ਹੋ, ਉਹ ਵੀ ਇੱਕ ਅੱਛਾ ਟੈਕਨੋਲੋਜੀ ਆ। ਯਾਨੀ ਕਿ ਦੋ ਸੀਰੀਜ਼ 'ਚ ਦੋ ਪੈਨਲ ਜੋੜ ਕੇ ਇੱਕ ਛੋਟਾ ਮਾਈਕਰੋ ਇਨਵਰਟਰ ਲੱਗਦਾ। ਇਹਦੇ ਬਾਰੇ ਅੱਗੇ ਗੱਲ ਕਰਦੇ ਹਾਂ। ਅਤੇ ਫਿਲਹਾਲ ਆਪਾਂ ਗੱਲ ਕਰਾਂਗੇ ਓਪਟੋਮਾਈਜ਼ਰ ਦੀ। ਜਦੋਂ ਛਾਂ ਆਵੇ ਉਦੋਂ ਓਪਟੋਮਾਈਜ਼ਰ ਕਿੱਦਾਂ ਕੰਮ ਕਰਦਾ, ਜਾਂ ਜਿਹੜਾ ਮਾਈਕਰੋ ਇਨਵਰਟਰ, ਇਹ ਦੋ ਚੀਜ਼ਾਂ ਵਾ, ਇਹ ਦੋਵੇਂ ਕਿੱਦਾਂ ਕੰਮ ਕਰਦੀਆਂ। ਇਹ ਦਰਅਸਲ ਜਦੋਂ ਤੁਸੀਂ ਕੋਈ ਔਨ ਗ੍ਰਿਡ ਜਾਂ ਹਾਈਬ੍ਰਿਡ ਲਾਉਂਦੇ ਹੋ, ਉਹਦੇ ਤੁਹਾਡੇ ਪੈਨਲ ਦੀ ਨਾ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ, ਜਿਹਨੂੰ ਸੀਰੀਜ਼ 'ਚ ਕਹਿੰਦੇ ਜੋੜਦੇ ਆ। ਜਦੋਂ ਇੱਕ ਵੀ ਪੈਨਲ 'ਤੇ ਛਾਂ ਆਉਂਦੀ ਨਾ, ਅਤੇ ਉਹ ਪੈਨਲ ਦੀ ਐਫੀਸ਼ੀਐਂਸੀ ਅਗਰ ਰਹਿ ਗਈ ਨਾ 100 ਤੋਂ 50 ਜਾਂ 45% ਰਹਿ ਗਈ, ਅਤੇ ਬਾਕੀ ਲਾਈਨ ਦੀ ਵੀ 50 ਤੋਂ 45 ਆਏਗੀ। ਅਗਰ 100% ਕਰੰਟ ਬਣਾ ਰਹੇ ਨਾ, ਅਤੇ ਜਿਸ ਦੇ ਉੱਪਰ ਛਾਂ ਆ ਗਈ ਨਾ, ਉਹਦਾ ਕਰਕੇ 45% ਐਫੀਸ਼ੀਐਂਸੀ ਰਹਿ ਗਈ ਨਾ ਇੱਕ ਪਲੇਟ ਦੀ, ਅਤੇ ਸੀਰੀਜ਼ 'ਤੇ ਹੁੰਦੀ ਵੈ ਤਾਂ ਸਾਰਿਆਂ ਦੀ ਇੱਕ 'ਚ ਰਹੇ ਨਹੀਂ। ਠੀਕ ਹੈ, ਇਹ ਇਹਦਾ ਨੁਕਸਾਨ ਆ। ਇਸ ਨੁਕਸਾਨ ਨੂੰ ਦੂਰ ਕਰਨ ਵਾਸਤੇ ਨਾ ਕੰਪਨੀ ਨੇ ਓਪਟੋਮਾਈਜ਼ਰ ਬਣਾਇਆ ਵਾ। ਓਪਟੋਮਾਈਜ਼ਰ ਇਸ ਤਰ੍ਹਾਂ ਵਾ ਕੰਮ ਕਰਦਾ ਵਾ, DC ਤੋਂ DC ਕੰਮ ਕਰਦਾ। ਅਗਰ ਤੁਹਾਡੇ ਪਲੇਟ ਨੇ 10 ਐਂਪੀਅਰ ਬਣਾ ਰਹੀ ਨਾ ਇੱਕ ਪਲੇਟ, ਦੂਸਰੀ ਵੀ 10, ਯਾਨੀ ਕਿ ਇੱਕ ਲਾਈਨ 'ਚ ਸਾਰੀ ਪਲੇਟਾਂ 10 ਐਂਪੀਅਰ ਬਣਾ ਰਹੀਆਂ। ਅਗਰ ਇੱਕ 'ਤੇ ਛਾਂ ਆ ਗਈ, ਕਿਸੇ ਵਜ੍ਹਾ ਤੋਂ ਆ ਗਈ, ਉਹਦਾ ਕਰਕੇ ਬਾਕੀਆਂ ਦੇ ਐਂਪੀਅਰ ਵੀ ਡਾਊਨ ਹੋਏ ਨੇ। ਛਾਂ ਆਉਣ ਦੀ ਵਜ੍ਹਾ ਤੋਂ ਅਗਰ ਐਂਪੀਅਰ 4 ਰਹਿ ਗਏ, 3 ਰਹਿ ਗਏ, ਬਾਕੀ ਪੂਰੀ ਲਾਈਨ ਦੇ ਐਂਪੀਅਰ 3 ਹੋਏ ਨੇ। ਇਸ ਵਾਸਤੇ ਓਪਟੋਮਾਈਜ਼ਰ ਜਿਹੜਾ ਵਾ ਉਹਨੂੰ ਵੋਲਟੇਜ 'ਤੇ ਕਨਵਰਟ ਕਰਦਾ। ਵੋਲਟੇਜ ਜਿਹੜੇ ਵਾ ਉਹ ਬਰਾਬਰ ਰਹਿੰਦੇ। ਅਗਰ ਧੁੱਪ ਆ ਵੀ ਜਾਵੇ ਅਤੇ ਅਗਰ ਅੱਧੀ ਪਲੇਟ 'ਚ ਧੁੱਪ ਆ ਗਈ, ਵੋਲਟੇਜ ਤੁਹਾਡੇ ਸੇਮ ਰਹਿਣੇ, ਸਿਰਫ ਕਰੰਟ 'ਤੇ ਇਫੈਕਟ ਪੈਂਦਾ। ਇਸ ਲਈ ਓਪਟੋਮਾਈਜ਼ਰ ਜਿਹੜਾ ਵਾ ਉਹ ਵੋਲਟੇਜ 'ਚ ਕਨਵਰਟ ਕਰਦਾ। ਜਿਹੜਾ ਕਰੰਟ ਆ ਰਿਹਾ ਨਾ, ਉਹਨੂੰ ਵੋਲਟੇਜ 'ਚ ਕਨਵਰਟ ਕਰਕੇ ਉਸ ਪਲੇਟ 'ਚੋਂ ਪਾਸ ਕਰਨਾ, ਜਿਹੜੀ ਸੀਰੀਜ਼ 'ਚ ਹੁੰਦੀ, ਉਹ ਪਲੇਟ ਗਾਂ ਤੁਹਾਡੇ ਇਨਵਰਟਰ 'ਚ ਹੁੰਦੀ। ਇਹ ਜਿਹੜਾ ਓਪਟੋਮਾਈਜ਼ਰ ਆ, ਇਹ ਲੱਗਾ ਹੁੰਦਾ ਸੀਰੀਜ਼ 'ਚ, ਯਾਨੀ ਪਲੇਟ ਤੋਂ ਗਾਂ ਓਪਟੋਮਾਈਜ਼ਰ ਨੂੰ ਤੁਸੀਂ ਕਰੰਟ ਦਿੰਦੇ ਹੋ। ਓਪਟੋਮਾਈਜ਼ਰ ਜਿਹੜਾ ਸੀਰੀਜ਼ 'ਚ ਲੱਗਾ ਹੁੰਦਾ, ਜਦੋਂ ਧੁੱਪ ਵਗੈਰਾ ਆਉਂਦੀ ਹੈ, ਕਰੰਟ ਨੂੰ ਵੋਲਟੇਜ ਕਨਵਰਟ ਕਰਨ ਦਾ। ਹਾਈਬ੍ਰਿਡ ਸਿਸਟਮ ਜਿਹੜਾ ਵਾ, ਉਹ 'ਚ ਤੁਸੀਂ ਸੋਲਰ ਵੀ ਇਸਤੇਮਾਲ ਕਰ ਸਕਦੇ ਹੋ, ਵਾਪਡਾ ਵੀ ਇਸਤੇਮਾਲ ਕਰ ਸਕਦੇ ਹੋ, ਤੁਸੀਂ ਬੈਟਰੀਆਂ ਵੀ ਇਸਤੇਮਾਲ ਕਰ ਸਕਦੇ ਹੋ। ਹਾਈਬ੍ਰਿਡ ਦਾ ਮਤਲਬ ਹੀ ਇਹ ਵਾ। ਅਗਰ ਹਾਈਬ੍ਰਿਡ 'ਚ ਵੀ ਲਗਾਇਆ ਜਾਵੇ, ਤਾਂ ਹਾਈਬ੍ਰਿਡ 'ਚ ਵੀ ਸੀਰੀਜ਼ 'ਚ ਸਾਰੇ ਪੈਨਲ ਲੱਗੇ ਹੁੰਦੇ, ਉੱਥੇ ਵੀ ਓਪਟੋਮਾਈਜ਼ਰ ਇਸਤੇਮਾਲ ਹੋ ਸਕਦਾ। ਅਗਰ ਹਾਈਬ੍ਰਿਡ ਸਿਸਟਮ ਨਹੀਂ ਲਾਉਣਾ ਅਤੇ ਤੁਸੀਂ ਦੂਸਰਾ ਲਗਾਉਣਾ ਚਾਹੁੰਦੇ ਹੋ, ਜਿੱਥੇ ਤੁਹਾਡੀ ਬਿਲਡਿੰਗਾਂ ਉੱਚੀਆਂ ਹੋ ਗਈਆਂ, ਤੁਸੀਂ ਹੁਣ ਨਵਾਂ ਲਗਾਉਂਦੇ ਹੋ, ਛਾਂ ਵਗੈਰਾ ਆ ਜਾਂਦੀ ਹੈ, ਬਿਲਡਿੰਗਾਂ ਵੱਡੀਆਂ ਹੁੰਦੀਆਂ, ਤਾਂ ਉੱਥੇ ਆ ਛੋਟਾ ਮਾਈਕਰੋ ਇਨਵਰਟਰ ਲਗਾ ਲਓ। ਇਹ ਦੋ ਪਲੇਟਾਂ ਨੂੰ ਇੱਕ ਮਾਈਕਰੋ ਇਨਵਰਟਰ ਲੱਗਦਾ ਵਾ। ਅਗਰ ਕਿਸੇ ਪਲੇਟ 'ਤੇ ਛਾਂ ਆ ਵੀ ਗਈ, ਤਾਂ ਉਹ 2 ਪਲੇਟਾਂ ਹੀ ਇਫੈਕਟ ਹੋਣਗੀਆਂ, ਬਾਕੀ ਸਾਰੀਆਂ ਕੰਮ ਕਰਦੇ ਜਾਣਗੀਆਂ। ਠੀਕ ਆ, ਬਾਕੀ ਜਿਹੜੀਆਂ ਤੁਹਾਡੀਆਂ 25, 30, 40 ਜਿੰਨਾ ਵੀ ਵੱਡਾ ਸਿਸਟਮ, ਉਹ 'ਚ 2 ਪਲੇਟਾਂ 'ਤੇ ਲੱਗਦਾ ਜਾਂਦਾ ਵਾ, ਅਤੇ ਤੁਹਾਡਾ ਵਾਪਡਾ ਨਾਲ ਸਿੰਕ ਹੁੰਦਾ ਜਾਂਦਾ। ਇਹਨੂੰ ਔਨਲਾਈਨ, ਯਾਨੀ ਕਿ ਤੁਸੀਂ ਕਹਿ ਲਓ ਕਿ ਔਨ ਗ੍ਰਿਡ ਵੀ ਕਹਿੰਦੇ ਆ ਮਾਈਕਰੋ ਇਨਵਰਟਰ, ਅਤੇ ਆਫ ਗ੍ਰਿਡ ਵੀ, ਦੋਵੇਂ ਆਉਂਦੇ ਆ, ਅਤੇ ਦੋਨੋਂ ਇਸਤੇਮਾਲ ਹੁੰਦੇ ਆ। ਅਤੇ ਜਿਹੜਾ ਓਪਟੋਮਾਈਜ਼ਰ ਆ, ਇਹ ਸਿਰਫ ਤੁਹਾਡਾ DC ਤੋਂ DC ਆ, ਇਹ ਇਸਤੇਮਾਲ ਹੁੰਦਾ ਤੁਹਾਡਾ ਇਨਵਰਟਰ ਦੇ ਨਾਲ। ਇਨਵਰਟਰ ਤੁਸੀਂ ਇਸਤੇਮਾਲ ਕਰੋਗੇ, ਫਿਰ ਤੁਹਾਡਾ ਇਨਵਰਟਰ ਦੇ ਨਾਲ ਓਪਟੋਮਾਈਜ਼ਰ ਇਸਤੇਮਾਲ ਹੋਏਗਾ। ਅਗਰ ਇਨਵਰਟਰ ਤੁਸੀਂ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਹੋ,
ਤੇ ਤੁਹਾਡਾ ਛੋਟਾ ਮਾਈਕਰੋ ਇਨਵਰਟਰ ਲਾ ਕੇ ਜਿੱਥੇ ਛਾਂ ਹੁੰਦੀ ਆ, ਯਾਨੀ ਕਿ ਅਗਰ ਤੁਹਾਨੂੰ ਪਤਾ ਵਾ ਤੁਹਾਡੇ ਬਿਲਡਿੰਗਾਂ ਵਾ ਆਸ-ਪਾਸ ਐਸੇ ਸਰਕਾਰੀ ਦਰਖਤ ਜਿਹਨੂੰ ਤੁਸੀਂ ਕੱਟ ਨਹੀਂ ਸਕਦੇ, ਉੱਥੇ ਤੁਸੀਂ ਆ ਛੋਟੇ ਇਨਵਰਟਰ ਵਾਲਾ ਯਾਨੀ ਕਿ ਮਾਈਕਰੋ ਇਨਵਰਟਰ ਵਾਲਾ ਸੋਲਰ ਸਿਸਟਮ ਲਗਾ ਸਕਦੇ ਹੋ। ਠੀਕ ਹੈ, ਬਾਕੀ ਇਨਸ਼ਾਅੱਲਾ ਇਸ ਤਰ੍ਹਾਂ ਦੀ ਜਾਣਕਾਰੀ ਆਪਾਂ ਫਿਰ ਲੈ ਕੇ ਆਵਾਂਗੇ। ਇਨਫੋਰਮੇਸ਼ਨ ਜਿਹੜੀ ਆਉਂਦੀ ਰਹਿੰਦੀ ਆ ਉਹਦੇ ਬਾਰੇ ਗੱਲ ਕਰਦੇ ਰਹਾਂਗੇ। ਵੀਡੀਓ ਚੰਗੀ ਤੇ ਲੱਗੇ ਤਾਂ ਲਾਜ਼ਮੀ ਸ਼ੇਅਰ ਕਰਿਓ, ਲਾਈਕ ਕਰੋ, ਸਬਸਕ੍ਰਾਈਬ ਕਰੋ। ਮਿਲਾਂਗੇ ਨੈਕਸਟ ਵੀਡੀਓ 'ਚ। ਅੱਲਾ ਖਿਆਲ ਰੱਖੇ।